ਜੀ ਆਇਆਂ ਨੂੰ ਸਾਰਿਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਅੱਜ ਸਾਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਆਪਣਾ ਟਾਈਮ ਤਬਦੀਲ ਕਰਨਾ ਪਿਆ ਕਿਉਂਕਿ ਸਾਡੇ ਸਕੋਲਰ ਦੇ ਟਾਈਮ ਦਾ ਥੋੜਾ ਇਸ਼ੂ ਸੀ। ਸੋ ਆਈ ਥਿੰਕ ਕਿ ਮੈਂ 9 ਵਜੇ ਵੀ ਲਾ ਦਿੱਤਾ ਸੀ। ਸਾਰਿਆਂ ਦੋਸਤਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ 10 ਵਜੇ ਲੈਕਚਰ ਹੈ। ਸੋ ਜਿਹੜੇ ਦੋਸਤ ਵੇਖ ਰਹੇ ਨੇ ਔਰ ਜਿਹੜੇ ਦੋਸਤ ਹੁਣ ਮੌਜੂਦ ਨੇ, ਕਾਈਂਡਲੀ ਉਹ ਸ਼ੇਅਰ ਕਰ ਦੇਣ ਤਾਂ ਕਿ ਦੂਸਰੇ ਲੋਕ ਵੀ ਇਹਦੇ ਵਿੱਚ ਸ਼ਾਮਲ ਹੋ ਜਾਣ ਔਰ ਅਸੀਂ ਇਹਨੂੰ ਜਿਹੜਾ ਨਾ ਫਿਰ ਬਕਾਇਦਾ ਇਹਨੂੰ ਸ਼ੁਰੂ ਕਰ ਸਕੀਏ। ਹਿਸਟਰੀ ਲੈਕਚਰ ਸੀਰੀਜ਼ ਦੇ ਹਵਾਲੇ ਨਾਲ ਅਸੀਂ ਜਿਹੜੀ ਗੱਲਬਾਤ ਆਪਣੀ ਕਰਦੇ ਰਹਿੰਦੇ ਹਾਂ। ਲਾਸਟ ਥੋੜੇ ਦਿਨ ਪਹਿਲੇ ਜਦੋਂ ਅਸੀਂ ਛੁੱਟੀ ਕੀਤੀ ਹੋਈ ਸੀ, ਉਦੋਂ ਅਸੀਂ ਆਪਣਾ ਜਿਹੜਾ ਪੋਸਟਰ ਸ਼ੇਅਰ ਕੀਤਾ ਸੀ ਗਲੈਕਸੀ ਆਫ ਇੰਟੈਲੈਕਚੁਅਲਸ ਦਾ। ਉਹਦੇ ਵਿੱਚ ਅਸੀਂ ਜਿੰਨੇ ਵੀ ਸਕੋਲਰਸ ਨੇ ਉਹ ਆਪਣੇ ਟਾਈਮ ਦੇ ਮੁਤਾਬਕ ਡੇਟਸ ਜਿੱਥੇ ਜਿੱਥੇ ਤੈਅ ਹੋਈਆਂ ਉਹਦੇ ਮੁਤਾਬਕ ਆਉਂਦੇ ਜਾਣਗੇ। ਪਰ ਅਸੀਂ ਫੋਕਸ ਕੀਤਾ ਉਹਨਾਂ ਏਰੀਆਜ਼ ਦੇ ਉੱਪਰ ਔਰ ਉਹਨਾਂ ਹਿਸਟਰੀ ਦੇ ਉਹਨਾਂ ਏਰੀਆਜ਼ ਦੇ ਉੱਪਰ ਜਿਹੜੀਆਂ ਜਿਹਦੇ ਤੇ ਕੰਮ ਨਹੀਂ ਹੋ ਸਕਿਆ ਸੀ। ਸੋ ਉਹਦੇ ਵਿੱਚ ਸਾਰੇ ਲੋਕ ਜਿਹੜੇ ਨੇ ਨਾ ਉਹ ਆਉਣਗੇ, ਇਨਵੋਲਵ ਵੀ ਹੋਣਗੇ। ਸੋ ਤੁਹਾਨੂੰ ਸਾਰੇ ਦੋਸਤਾਂ ਨੂੰ ਇਹ ਰਿਕੁਐਸਟ ਹੈ ਕਿ ਤੁਸੀਂ ਪਲੀਜ਼ ਵੇਖਦੇ ਰਹਿਣਾ ਔਰ ਇਹਨੂੰ ਸ਼ੇਅਰ ਵੀ ਕਰਨਾ। ਅੱਜ ਦੀ ਅਸੀਂ ਗੱਲਬਾਤ ਜਿਹੜੀ ਨਾ ਉਹ ਅਸੀਂ ਜਿਹੜੀ ਨੂੰ ਸ਼ੁਰੂ ਕਰਾਂਗੇ। ਅੱਜ ਸਾਡੇ ਨਾਲ ਸਾਡੇ ਬਹੁਤ ਹੀ ਮਾਨਯੋਗ ਸਾਡੇ ਬੜੇ ਹੀ ਪਿਆਰੇ ਸਾਡੀ ਉਸਤਾਦ ਵੀ ਨੇ ਤੇ ਸਾਡੇ ਪਿਆਰੇ ਦੋਸਤ ਵੀ ਨੇ। ਅੱਜ ਅਸੀਂ ਗੱਲਬਾਤ ਜਿਹੜੀ ਹੈ ਸਾਡੇ ਕੋਲ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਡਾਕਟਰ ਐਨ ਮਰਫੀ ਜੀ ਨੇ। ਉਹਨਾਂ ਨੇ ਅੱਜ ਸਾਡੇ ਨਾਲ ਇਹ ਸੈਸ਼ਨ ਕਰਨਾ ਹੈ। ਸੋ ਉਹਨਾਂ ਦੇ ਤੋਂ ਤੇ ਸਾਰੇ ਦੋਸਤ ਉਹਨਾਂ ਤੋਂ ਵਾਕਿਫ ਨੇ, ਲੇਕਿਨ ਇੱਕ ਰਸਮੀ ਜਿਹੜਾ ਤਾਰਫ ਹੁੰਦਾ ਹੈ ਉਹ ਅਸੀਂ ਕਰਵਾਉਂਦੇ ਇੰਟਰੋਡਕਸ਼ਨ। ਉਹਦੇ ਹਵਾਲੇ ਨਾਲ ਮੈਂ ਜਿਹੜੇ ਦੋਸਤ ਵੇਖ ਰਹੇ ਨੇ ਉਹਨਾਂ ਨੂੰ ਦੱਸਦੇ ਜਾਵਾਂ ਕਿ ਪ੍ਰੋਫੈਸਰ ਐਨ ਜਿਹੜੇ ਨੇ ਹੁਣ ਤੱਕ ਉਹ ਟੀਚਿੰਗ ਕਰ ਰਹੇ ਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ, ਜਿੱਥੇ ਉਹ ਕਰੰਟਲੀ ਡਾਇਰੈਕਟਰ ਸੈਂਟਰ ਆਫ ਇੰਡੀਆ ਐਂਡ ਸਾਊਥ ਏਸ਼ੀਆ। ਇਸ ਤੋਂ ਵੱਖ ਉਹ ਐਸੋਸੀਏਟ ਡੀਨ ਨੇ ਫੈਕਲਟੀ ਆਫ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਸਟੱਡੀਜ਼। ਜਿਹੜੀ ਉਹਨਾਂ ਦੀ ਰਿਸਰਚ ਹੈ ਉਹਨਾਂ ਨੇ ਕੰਡਕਟ ਕੀਤੀ ਉਹਦੇ ਵਰਨੈਕੂਲਰ ਦੇ ਵਿੱਚ ਲਿਟਰੇਚਰ ਔਰ ਰਿਲੀਜੀਅਸ ਟ੍ਰੈਡੀਸ਼ਨ ਆਫ ਪੰਜਾਬ ਨੇ। ਰੀਜਨ ਉਹਨਾਂ ਦਾ ਇੰਡੀਆ ਔਰ ਪਾਕਿਸਤਾਨ ਦੋਨਾਂ ਸਾਈਡਾਂ ਦਾ ਸੀ ਔਰ ਉਸ ਇੰਟਰਸਟ ਨੂੰ ਲੈ ਕੇ ਉਹਨਾਂ ਨੇ ਇਹਦੇ ਵਿੱਚ ਜਿਹੜਾ ਹੈ ਉਹ ਜਿਹੜਾ ਅੰਗ ਉਹਦਾ ਕਹਿ ਲਓ ਕਿ ਜਿਹੜਾ ਉਹਦਾ ਐਸਪੈਕਟ ਜਾਂ ਪਾਰਟ ਉਹਨਾਂ ਨੇ ਲਿਆ ਉਹ ਜਿਹੜਾ ਹੈ ਉਹ ਜੁੜਿਆ ਹੋਇਆ ਲਿਟਰੇਚਰ ਦੇ ਨਾਲ ਔਰ ਹਿਸਟਰੀ ਦੇ ਨਾਲ ਜੁੜਿਆ ਹੋਇਆ। ਕਰੰਟਲੀ ਉਹ ਜਿਹੜਾ ਹੁਣ ਕੰਮ ਕਰ ਰਹੇ ਨੇ ਉਹਦੇ ਨਾਲ ਉਹਨਾਂ ਦਾ ਜਿਹੜਾ ਕਰੰਟਲੀ ਜਿਹੜਾ ਕੰਮ ਹੈ ਉਹਨਾਂ ਦਾ ਰਿਸਰਚ ਨੇ ਉਹ ਮਾਡਰਨ ਪੰਜਾਬੀ ਕਲਚਰ ਪ੍ਰੋਡਕਸ਼ਨ ਇਨ ਇੰਡੀਆ ਐਂਡ ਪਾਕਿਸਤਾਨੀ ਪੰਜਾਬਸ, ਇਹਨਾਂ ਦੋਵਾਂ ਪੰਜਾਬਾਂ ਔਰ ਇਸ ਤੋਂ ਵੱਖ ਡਾਇਸਪੋਰਾ ਦੇ ਵਿੱਚ। ਸੋ ਇਹਦੇ ਨਾਲ ਨਾਲ ਉਹਨਾਂ ਦਾ ਹੈ ਅਰਲੀ ਮਾਡਰਨ ਹਿਸਟਰੀ ਆਫ ਪੰਜਾਬਸ, emergence as a literary language। ਸੋ ਇਸ ਤੋਂ ਇਲਾਵਾ ਉਹਨਾਂ ਦੀ ਕਿਤਾਬ ਵੀ ਛਪੀ ਔਰ ਇਹਨਾਂ ਨੇ ਜਿਹੜਾ ਰੀਸੈਂਟਲੀ ਜ਼ੁਬੈਰ ਸਾਹਿਬ ਦੀ ਕਿਤਾਬ ਜਿਹਨੂੰ ਡਾਹਾ ਅਵਾਰਡ ਵੀ ਮਿਲਿਆ ਉਹਨੂੰ ਇਹਨਾਂ ਨੇ ਇੰਗਲਿਸ਼ ਵਿੱਚ ਜਿਹੜਾ ਹੈ ਉਹ ਟਰਾਂਸਲੇਟ ਵੀ ਕੀਤਾ ਔਰ ਮਜ਼ੀਦ ਵੀ ਇਸ ਹਵਾਲੇ ਨਾਲ ਕੰਮ ਕਰ ਰਹੇ ਨੇ। ਉਹਨਾਂ ਦੀ ਰੀਸੈਂਟ ਜਿਹੜੀ ਬੁੱਕ ਉਹਨਾਂ ਨੇ ਕੰਪਲੀਟ ਕਰ ਲਈ ਹੋਈ ਸੀ, ਕੋਵਿਡ-19 ਦੀ ਵਜ੍ਹਾ ਤੋਂ ਉਹ ਡਿਲੇ ਹੈ ਤੇ ਕੁਛ ਦੇਰ ਤੱਕ ਉਹ ਸਾਡੇ ਤੱਕ ਪਹੁੰਚ ਜਾਏਗੀ ਜਿੱਦਾਂ ਹੀ ਪਬਲਿਸ਼ ਹੁੰਦੀ ਹੈ। ਸੋ ਅੱਜ ਸਾਡੇ ਨਾਲ ਅੱਜ ਥੋੜਾ ਲੇਟ ਵੀ ਅਸੀਂ ਹੋ ਗਏ, ਸਾਰੇ ਦੋਸਤਾਂ ਦੀ ਮਿਹਰਬਾਨੀ ਆ ਗਏ ਤੇ ਸੋ ਅਸੀਂ ਅੱਜ ਜਿਹੜਾ ਹੈ ਨਾ ਹੁਣ ਥੋੜੀ ਜਲਦੀ ਕਰਕੇ ਤੇ ਮੈਡਮ ਜੀ ਨੂੰ ਬੁਲਾਣੇ ਆ। ਤਾਰਫ ਉਹਨਾਂ ਦਾ ਕਾਫੀ ਲੰਬਾ ਜਿਹੜਾ ਮੈਂ ਸ਼ਾਰਟ ਕਰਕੇ ਦੱਸਿਆ ਤੇ ਅਸੀਂ ਕਿਉਂਕਿ ਹੁਣ ਚਾਹ ਰਹੇ ਹਾਂ ਕਿ ਸਾਰੇ ਦੋਸਤ ਜਿਹੜੇ ਨਾ ਰਲਣ ਤੇ ਅਸੀਂ ਗੱਲਬਾਤ ਦੇ ਵਿੱਚ ਆਈਏ। ਜੀ ਹਾਂਜੀ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ। ਸ਼ੁਕਰੀਆ ਸ਼ੁਕਰੀਆ, ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਬੁਲਾਇਆ ਸੀ। ਜੀ ਹੁਣ ਅਸੀਂ ਤੁਹਾਡੀ ਗੱਲਬਾਤ ਸੁਣਾਂਗੇ ਤੇ ਜਿਸ ਤਰ੍ਹਾਂ ਤੁਹਾਡੀ ਗੱਲਬਾਤ ਖਤਮ ਹੋਏਗੀ ਤੇ ਫਿਰ ਮੈਂ ਤੁਹਾਡੇ ਨਾਲ ਸਕਰੀਨ ਸ਼ੇਅਰ ਕਰਾਂਗਾ ਤੇ ਉਨੀ ਦੇਰ ਤੱਕ ਸਕਰੀਨ ਤੁਹਾਡੇ ਕੋਲ ਹੈ, ਤੁਸੀਂ ਪਲੀਜ਼ ਆਪਣੇ ਗੱਲਬਾਤ ਕਰੋ। ਅੱਛਾ, ਔਰ ਹੋਰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਸੀ, ਤੁਸੀਂ ਮੇਰੀ ਆਵਾਜ਼ ਆ ਜਾਂਦੀ? ਮੇਰੇ ਕੋਲ ਆ ਰਹੀ ਆਵਾਜ਼ ਲੇਕਿਨ ਤੁਹਾਡੀ ਸਿੰਗਲ ਸਕਰੀਨ ਤੇ ਆਵਾਜ਼ ਨਹੀਂ ਆ ਰਹੀ। ਦੁਬਾਰਾ ਪਲੀਜ਼ ਚੈੱਕ ਕਰਨਾ ਇੱਕ ਦਫਾ। ਜੀ ਓਕੇ, ਤੁਸੀਂ ਗੱਲ ਕਰੋ, ਆਵਾਜ਼ ਆ ਰਹੀ ਹੈ। ਆ ਰਹੀ ਹੈ? ਅੱਛਾ ਜੀ, ਠੀਕ ਹੈ, ਥੈਂਕ ਯੂ। ਕਿਉਂਕਿ ਰਿਸਪਾਂਸ ਨਹੀਂ ਹੋ ਰਿਹਾ ਮੈਂ ਇਕੱਲੀ ਹਾਂ
ਤੇ ਸੋ ਮੈਂ ਸ਼ੁਕਰੀਆ ਕਰ ਰਹੀ ਸਾਂ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਤੋਂ ਹੀ ਚਾਹਤਾ ਸਾਹਿਬ ਨੂੰ ਕਿ ਉਹਨਾਂ ਨੇ ਮੈਨੂੰ ਬੁਲਾਇਆ ਸੀ ਤੇ ਇਹ ਵੀ ਹੈ ਕਿ ਮੈਂ ਰੈਕਗਨਾਈਜ਼ ਕਰਨਾ ਚਾਹੁੰਦੀ ਹਾਂ ਕਿ ਮੈਂ ਅਨਸੀਡਡ ਐਂਡ ਟ੍ਰੈਡੀਸ਼ਨਲ ਲੈਂਡਸ ਆਫ ਦ ਕੋਸਟ ਸੈਲਿਸ਼ ਪੀਪਲਸ ਤੋਂ ਮੈਂ ਬੋਲਦੀ ਹਾਂ ਇੱਥੇ ਹੁਣ ਅਸੀਂ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਹਾਂ ਪਰ ਕੈਨੇਡਾ ਹੋਣ ਤੋਂ ਪਹਿਲਾਂ ਤਾਂ ਇਹ ਜ਼ਮੀਨ ਜਿਹੜੀ ਹੈ ਉਹ ਕੋਸਟ ਸੈਲਿਸ਼ ਪੀਪਲ ਦੀ ਜ਼ਮੀਨ ਸੀਗੀ ਸੋ ਉਹਨਾਂ ਨੂੰ ਮੈਂ ਰਿਸਪੈਕਟ ਕਰਨਾ ਚਾਹੁੰਦੇ ਹਾਂ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਐਂਡ ਇਹ ਵੀ ਹੈ ਮੈਂ ਰੈਕਗਨਾਈਜ਼ ਕਰਨਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ terrible conflict ਹੋ ਰਹੀ ਹੈ in the United States but also here in Canada there are protests across the countries over white supremacy and police violence and I want to just stand in solidarity with those people who seek justice and fight police violence and white supremacy. So then I'll start my paper and some elements of this paper are aligned with the principle of justice, seeking of justice. The title of my paper is Writing Gender in the Work of Dalip Kaur Tiwana. मैं अंग्रेजी ਦੇ ਵਿੱਚ ਬੋਲਾਂਗੀ ਕਿਉਂਕਿ ਜਦੋਂ ਵੀ ਮੈਂ ਇੰਡੀਆ ਦੇ ਵਿੱਚ ਹਾਂ ਜਾਂ ਮੈਂ ਪਾਕਿਸਤਾਨ ਦੇ ਵਿੱਚ ਹਾਂ ਮੈਂ ਪੰਜਾਬੀ ਦੇ ਵਿੱਚ ਗੱਲਾਂ ਕਰਦੀ ਹਾਂ ਤੇ ਮੈਂ ਸੋਚਿਆ ਸੀ ਕਿ ਇੱਕ ਵਾਰੀ ਮੈਂ ਸਾਰਿਆਂ ਨੂੰ ਮੈਂ ਆਪਣੀ ਮਾਂ ਬੋਲੀ ਦੇ ਵਿੱਚ ਮੈਂ ਥੋੜਾ ਜਿਹਾ ਗੱਲਾਂ ਕਰਾਂ ਸੋ ਇਸ ਕਰਕੇ ਮੈਂ ਅੰਗਰੇਜ਼ੀ ਦਾ ਦੇ ਦੇਵਾਂਗੀ So since the early decades of the 20th century, modern Punjabi literature has represented a domain for the articulation and exploration of a new set of political imaginaries, a testing ground, you might say, for political ideas and affiliations that have not always found their footing on the ground of lived political practice. Modern Punjabi literary works then can be seen as generally progressive, pragativadi or tarakki pasand, and they're informed by those commitments. That's in keeping with broader trends. The history of modern vernacular literary production in South Asia is deeply tied to a broader history of leftist politics. The Progressive Writers Association emerged in 1936 with this commitment to critical engagement with and reconstruction of the past and the present, towards the production of a future that would exceed the constraints of the past and present. Progressive interests did not and still do not characterize modern writing as a whole. By the early 1940s, the increasingly narrow ideological commitments of some progressive writers alienated those who did not adhere to its defined program. We'll see some critique and distance from that position in the work that we'll examine here by Dalip Kaur Tiwana. Still, as we'll also see here, the progressive ethos marked the production of modern literature even among those who challenged its ideological status quo, as the literary was engaged in the imagination and reimagination of the nation, the world in the context of decolonization and beyond. Critique of the subordinate position of women in society was a focus of that reimaginative work. The question of women and women's roles was prominent, of course, very broadly in late colonial India. As Antoinette Burnett has noted, and I'm quoting her, the imperial public sphere was saturated with the woman question in the heady and tumultuous days, unquote, of the early decades of the 20th century, which is when modern progressive vernacular fiction took full shape. In literary contexts, we see the emergence of the figure of the woman in multiple terms. As the object of reform, through the domestic reform novel, where male writers sought, in the words of Krupa Chandelier, to, quote, articulate a coherent vision of the reformed Indian woman. Also, we see them as hero and nationalist ideal, whereby, in the words of Anita Anantaram, quote, women's chastity, femininity, and productive and reproductive labor became inseparable from nationalist thought, and as a site of activist progressive intervention among late colonial progressive writers, where, in Priyambada Gopal's words, there, quote, emerged a body of fiction where gender came to have constitutive rather than really thematic importance. Progressive literary production, therefore, engaged centrally with the question of gender at intersection with other interests, as much by men as it did by women. Today, I'll explore this dynamic in the work of one prominent Indian Punjabi woman writer, Dalip Kaur Tiwana, who emerged in the early decades of the post-partition period and continues to write today. She's, of course, not the only female writer in the first generation of modern Punjabi writers. Ajit Kaur and Amrita Pritam are particularly well-known, and Amrita Pritam more internationally well-known, perhaps, than Ajit Kaur. But they were senior writers in the first generation.
post-partition. All three produced significant and critically acclaimed work within a field of cultural production otherwise dominated by men. In turning to Tiwana, my work here seeks to contribute to the goal of bringing greater attention in English, to the body of work produced by central figures in the early decades of the development of modern Punjabi literature in the Indian Punjab, as a part of a larger book project that I'm doing that considers Punjabi's modern literary life on both sides of the border. In addition, in more theoretical and literary terms, I consider here the narratological modes and inhabitations of agency in writings by Tiwana, as she sought to inhabit the position of woman as author, rather than as simply as, but also alongside, woman as site of activist intervention. Indeed, as will be discussed, Tiwana's self-positioning bears an ambivalent relationship to progressive thought and practice. Tiwana foregrounds women's experiences and articulates complex understandings of resistance and empowerment in sometimes remarkably diverse ways over the course of an equally striking and long career. In this way, representations of agencies remained for her a site for creative negotiation, in exploration of the intersectional forces that constituted women's subjectivity in a society driven by caste and class as well as gendered hierarchies, molded within a colonial and then a post-colonial frame. And then, as I'll argue, the impossibility of articulating that women's subjectivity outside of a patriarchal frame. So, woman as author. Dalip Kaur Tiwana was born in 1935 in a village in Ludhiana district in what became the Indian Punjab, so she was not forced to migrate at partition, unlike, say, Ajit Kaur. She has been one of the most prominent of Punjabi-language prose female authors in India. Her Ph.D. dissertation focused on the Punjabi short story, and she served long as a university professor, who also served as chairperson of the School of Punjabi Studies at Punjabi University, Patiala. Her first novel, Agni Pariksha, was published in 1967, and her second novel, Ehu Hamara Jeevna, This Is Our Life, was awarded the Sahitya Academy Award. I won't bother translating the Punjabi since I'll assume most people listening understand Punjabi. Ehu Hamara Jeevna is striking for its effort to portray the oppression of women, how women bear the burden of izzat, how women's bodies are traded and used, how women are forced to accept what is put upon them. Tiwana attempts to understand also how a woman feels, a woman's psyche in such a context. Tiwana's productivity is striking. In 1995, she published Meri Pratinidh Rachna, My Representative Work, which provided an overview at that date of her representative works. At that time, it included 6 short stories, a novelette, 2 novels, selections from her autobiographical works, mainly from Nange Peran da Safar, which was her early autobiography published in 1980, about which I'll speak some more, and also some exemplary literary criticism. Since then, she's written countless really, additional works in many different genres, including, among others, the almost 600-page Katha Kaho Urvashi in 1999 and Mata Dharti Matu in 2014. And I'll discuss both of those major works in this talk. And S. Tasneem has noted that Tiwana has a way of, quote, describing familiar things or introducing individuals in an unfamiliar manner. She makes strange what is commonly perceived. It is this fine attention to detail and the rendering of psychological as well as social complexity that marks her work. She's maintained a focus on the Malwa section of Punjab with some of its distinctive dialectical features, making her a typical Anchalak or regional writer. Several critics have noticed that her novels function at times as, in the words of Kartar Singh Dugal, long short stories, with their concise plots and controlled narrative development. They've been characterized as featuring a conversational style and a severe economy of expression. And those are descriptions by San Singh Sekhon and Kartar Singh Dugal again. Her award-winning novel, Eho Hamara Jeevna, reads in terms of texture and speech almost like a play. The same is true of her autobiography from the same period, Nange Peran da Safar. For example, one of its chapters, the 4th chapter, transpires almost completely in direct speech, and at times descriptions seem like stage directions, with characters moving in space and time in front of the reader.
There are genre-crossing elements in all of her work. We see this also in her engagement with self-narration. She's written multiple autobiographical works, but self-narration and autobiographical features are visible in other works as well. But that's not the only focus of her work. The breadth of her work in terms of approach and form and genre is striking. And yet it is overall grounded in a few central concerns: the articulation of the complexity of relationships, the conversations that comprise these relationships, and an exploration of individual subjectivity within relational formations. She has therefore demonstrated considerable range that I'll discuss in part below, because it's impossible to address all of her work in a short paper like this, even as human relationships and gender are maintained as a focus. Self-narration and the fictional. We start here with her autobiographical work, Nange Peran da Safar, published in 1980, as a way of getting to know her. The story begins with a woman's voice. Je picha mord ke dekha ਤਾਂ ਸਭ ਤੋਂ ਪਹਿਲਾਂ ਉਹ ਅਮੀਰ ਘਰ ਯਾਦ ਆਉਂਦੇ ਜਿੱਥੇ ਇੱਕ ਗਰੀਬਣੀ ਜਿਹੀ ਔਰਤ ਰਹਿੰਦੀ ਸੀ ਜਿਸ ਨੂੰ ਮੈਂ ਮਾਂ ਆਖਦੀ ਸਾਂ ਤੇ ਉਹ ਬਾਪੂ ਜੀ ਦੀ ਵੀ ਮਾਂ ਸੀ. This provides the frame for the work as it proceeds forward, the experience of a young woman growing up in the shadow of the lives of other women within a patriarchal context. She continues at the end of the first chapter after the intrusion of her authorial voice into the narration of her childhood. ਇਹ ਸ਼ਾਇਦ ਉਸ ਅਮੀਰ ਘਰ ਵਿੱਚ ਰਹਿਣ ਵਾਲੀ ਗਰੀਬ ਔਰਤ ਦਾ ਮੇਰੇ ਸਿਰ ਰਿਣ ਹੈ, ਉਸ ਘਰ ਦੀ ਥੀ ਹੋਣ ਕਰਕੇ ਜਿੱਦਾਂ ਮੈਂ ਝੁਕਾ ਰਹੀ ਹਾਂ, ਤੇ ਮੈਨੂੰ ਲੱਗਦਾ ਹੈ ਉਸ ਅਮੀਰ ਘਰ ਦੇ ਹਰ ਬੰਦੇ ਨੇ ਉਸ ਗਰੀਬ ਔਰਤ ਦਾ ਕੁਝ ਨਾ ਕੁਝ ਦੇਣਾ ਹੈ. The story of her life that Tiwana tells is that of the daughter of a wealthy family, but where her father's alcoholism threatens ruin. She's the eldest of 5 daughters, before a son was much later born, and the need for this son functions in the narrative as a kind of relentless burden. The child narrator is taken from the village by her father's childless sister to live in nearby Patiala, where she at first refuses to go to school. Later, she relents and comes to excel. The tensions in the family persist, heightened by the death of the narrator's grandfather and the worsening alcoholism of her father. Drama also surrounds the question of the girl's marriage, and the narrative technique engaged is dominated by direct speech and stage direction-like scene descriptions. The marriage occurs, but marriage life does not commence, and the girl returns to her family and to school, and slowly she becomes a writer. She meets the great writers of her time at the home of Principal Teja Singh, Gurbaksh Singh, Devendra Satyarthi, Balwant Gargi. She is at this time disappointed that they aren't special. Eta aam jehe lok ne. She then describes her achievements despite considerable opposition. The Punjabi version of Tiwana's autobiography opens with an unattributed epigraph. Itihas ਦੇ ਸਫੀਏ ਉੱਤੇ ਲਿਖੇ ਜਾਣ ਤੋਂ ਬਹੁਤ ਚਿਰ ਪਹਿਲਾਂ ਕੁਝ ਲੋਕਾਂ ਦੇ ਪਿੰਡਿਆਂ ਉੱਪਰ ਲਿਖਿਆ ਜਾਂਦਾ ਹੈ. ਇਹ ਸਵੈ ਜੀਵਨੀ ਸਮਰਪਿਤ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਤਿਹਾਸ ਨੂੰ ਆਪਣੇ ਪਿੰਡਿਆਂ ਉੱਪਰ ਲਿਖਿਆ ਜਾਣਾ ਜੜਦੇ ਨੇ. This kind of stark statement is representative of her authorial style, her tendency to insert direct speech, her own experience in the first person in some cases, and in others as a third-person general commentary within a narrative thread. This is meant to intrude. We see this in the example I mentioned above and how she declares her current debt to the poor woman of the rich house she grew up in. This in some ways gives these statements their power, the violence of their intrusion into and upon the story. We see this, for example, in the end of the first short chapter of the work, where the author subverts chronological development in her exploration of her childhood to comment upon what she's narrating through her own eyes in the present. Nange ਪੈਰਾਂ ਫਿਰਨਾ ਮੈਨੂੰ ਬੇਹੱਦ ਪਸੰਦ ਹੈ ਜੁੱਤੀ ਨੂੰ ਟੁੱਟਣ ਤੋਂ ਬਚਾਏ ਰੱਖਣਾ ਪਾਵੇ ਇਸ ਦਾ ਕਾਰਨ ਨਹੀਂ. Nange Peran da Safar is thus throughout marked by its kind of temporal flux, where the intervening voice of the author sets aside chronological development to comment and characterize. As she notes at the end of the book of Nange Peran da Safar, ਅਸਲ ਵਿੱਚ ਮੈਨੂੰ ਆਪਣੀ ਸਵੈਜਾਵਨੀ ਇੱਥੋਂ ਸ਼ੁਰੂ ਕਰਨੀ ਚਾਹੀਦੀ ਸੀ ਕਿਉਂਕਿ ਹੁਣ ਹੀ ਮੈਂ ਸਾਂ. Comments throughout the work relate present to past, impinging on the past with the present's voice.
And so she writes that this is who she was, giving primacy to female affiliation within an overall patriarchal order. मैं रब्बो वालियां दी थी दे नाल नाल, हर कौर दी दोती भी हां. We also see the play of the imagination of ghosts or hauntings in her autobiography that defy conventional notions of factual prose. These ghost-like figures return at the end of the book as boot, or phantoms, or ghosts, a term she uses to mock the literary-minded and what she sees as their superficial rebellion and their use of others. And she notes, "Phir unan dinan vich samajwad nu badi tibbatar naal udikdiya janda hai." This mocking continues for some time. So we see this combination of mocking and fantasy woven intimately together, a sense of both the community of writers and a sense of distance or alienation from those writers. And we also see a distancing from those who followed the Samajwadi, right? So she distances herself from progressive and leftist positions, and that is something we see that resonates in different ways in her work. So moving on to her fictional work and her imagination of women's as well as men's lives. Although self-narration does feature as an important element in Tiwana's work, both in her numerous explicitly autobiographical writings and those that are not explicitly autobiographical but have elements of it. This mode does not characterize her work overall. Neither can it be said that there's one particular approach, one perspective or genre she writes in. She writes short stories and novellas. She writes novels, long and short. She explores the inner thoughts of contemporary women, and she writes historical novels. She describes women in positions of power and those who are structurally marginalized. One of the works included in Tiwana's representative collection in 1995 is Lange Darya, first published in Punjabi in 1990 and then published in English in 1998 as Gone Are the Rivers. The work portrays the state of Patiala, a princely state, of course, within the British colonial system, and the family of the Wazir of the Patiala state, Sardar Bakshish Singh. The story portrays their lives at the height of their power, and then their decline in power and prestige as the world changes around them with the end of the princely state, partition, and adjustment to an independent India. The main characters of the novella are the Sardar himself and the elder and younger Sardarnis, his wives. His first wife is called the Vadi Sardarni, and she remains the main figure. And as it is stated by the second wife, and who is the mother of the Sardar's 3 children, 2 girls and a boy, at the end of the story, "Main ta innan nu sirf janam ditta hai, bacche ta e vadi de ne." One girl is engaged to a prince from Chittor, a princely state in Rajasthan. A conflict between the 2 states results in his abandonment of the marriage, and she spends the rest of her life in waiting. The older daughter, named Harpreet, is married into a Punjabi aristocratic family whose son has sought his fortune in the United States. There they divorce and she struggles. The son leads a dissolute lifestyle. At the beginning of the novel, he is described as such. "Pata nahi ki saad sarab hai, o din raat sharab hi pinda rehda hai. O koi kam nahi karda. Pata nahi o kisi kam de jog nahi. Jahan koi kam usde jog nahi." He loses his wife and she abandons him to his drinking, and his daughter seeks to rebel. The novel ends with the return of the eldest daughter, Harpreet, after the death of her father, and the Vadi Sardarni, in time to be present for her brother's death. And the novel ends with the desperate plea of his daughter to leave with Harpreet. This novel portrays the oppression of women and the power they can achieve in a patriarchal order, both. The Vadi Sardarni lives her life certainly constrained within patriarchy. Her value is lessened by her inability to produce children for her husband, and his second wife does this. She remains the center of power, however. She accepts the arrival of the second wife and ferociously protects the interests and standards of the family. She thus remains the confidant and ally of the Sardar, and he relies on her in all things. For example, when it comes time to consider the marriages of his children with the children that he had with Choti Sardarni, he takes the Vadi Sardarni into confidence and discusses the matter. When the elder Sardarni suggests that he ask for the opinion of the younger because asal ich tiyan ta usdiyan ne, he refuses, saying asal ich e bache twade ne,
ਨਿਰਜ ਜਨਮ ਦੇ ਦੇਣ ਨਾਲ ਹੀ ਤਾਂ ਬੱਚੇ ਕਿਸੇ ਦੇ ਆਪਣੇ ਨਹੀਂ ਹੋ ਜਾਂਦੇ. For example, for another example of this dynamic of the power of the Vadi Sardarni, with the visit of the Sardar's sister to his home, quote again, Choti Sardarni nu is ghar di vyunt pantar kuch vadere spasht ho gayi si. The Sardar's sister carefully favors the elder Vadi Sardarni for the sake of keeping the peace and preventing her from doing harm. ਭਰਾ ਦੀ ਭਲਾਈ ਲਈ ਵੀ ਵੱਡੀ ਭਾਬੀ ਦਾ ਪੱਖ ਪੂਰਨਾ ਹੀ ਠੀਕ ਹੈ। ਕਦੀਓਂ ਉਤਰੀ ਇਹ ਔਰਤ ਜੇ ਉਦਾਸ ਦੇ ਨਾਲ ਨਿਰਾਸ਼ ਵੀ ਹੋ ਗਏ ਤਾਂ ਬੜੀ ਦੂਰ ਤੱਕ ਮਾਰ ਕਰ ਸਕਦੀ ਹੈ। ਚੰਗਾ ਹੈ ਇਸ ਨੂੰ ਘਰ ਵਿੱਚ ਨੰਬਰ 1 ਹੋਣ ਦਾ ਭਰਮ ਬਣਿਆ ਰਹੇ। This is a portrayal of women's multiple positions within the workings of power within an elite patriarchal household. The oldest Vadi Sardarni articulates her power within this patriarchal structure and is provided with the benefits accorded to those who support it. Her investment in that structure is without fail. Indeed, the household is the locus of the entire novel, and anyone who leaves it disappears entirely from the story. How do we characterize such a work? The work is feminist in its focus on female characters, its sensitivity to issues of power and the family, its portrayal of the ways in which women's lives unfold in relationships, and its attention to intersections of caste, class, and social status with gender. Women have agency. The Vadi Sardarni has the ability to act, and she does, in her own self-interest and in the interest of the Sardar, which is, since she achieves power within the patriarchal system that supports the Sardar, is also in her self-interest. Her agency is directed in these two ways. The men portrayed in the novel do possess agency that is denied to women. The Sardar can choose his way of living and with whom he lives. The choice to drink heavily by the Sardar's choice is his. Women in the family who seek to pursue their own choices must leave, as Dali, the granddaughter of the Sardar, seeks to do at the end of the novel, and as her mother achieved when she left her alcoholic husband. That release, however, requires absolute loss, that loss of inclusion. Within the household, to remain within it, women must behave. We thus see in these works, such as this one, overall radically different portrayals of women and the working of power, and perhaps a distancing sense from, or a sense of ambivalence about what women's empowerment might mean, or a questioning of its terms. Katakaho Oroshi is in keeping with the general ethos of Tiwana's work, in that it explores human relationships with attention to women, but also to men. It also is an exploration of death and its meanings. The work focuses on Kuldeep, the daughter of a father whose ghost haunts the opening of the book. But in terms of narrative voice, the work is actually dominated by the stories of her brother Devinder and his son Arvind, who becomes a sannyasi Gangaputar. The massive work is comprised of six parts and a preface. In the preface, we see the visit of the father of Kuldeep after his death as he seeks to understand her grief. The first part of the work relates the story of that family, of Kuldeep, the daughter, but primarily actually of Devinder, the longed-for son, who joins the army later in life. The story tells of his efforts to act as the male head of the family, which does not always succeed, but of Kuldeep's unwavering deference and support for him. He marries a woman named Alka and becomes the father of two sons, Angad and Arvind. His marriage with Alka sours, and this part of the work ends with his suicide. In the second part of the work, we see the family struggle with Devinder's suicide. Angad leaves India to go to the United States, and Arvind disappears. In the end, waiting and in limbo, Alka's mental health deteriorates. In the third section, we hear from Devinder about after his death and his regret as taking his life and his despair over what went wrong. He blames his wife for their difficulties, but although he also admits of his own failings and his alcoholism, at the same time, we hear praise of Kuldeep, his sister, for whom there was never me, but only we. In the fourth section, Kuldeep reads Arvind's diary. So we hear then in the first person the story of the family from Arvind's perspective, the complexity of relationships and the disappointments and animosities among family members. From there, in the fifth section, we learned what happened to Arvind after he leaves home in third-person narration, following his journey to the mountains to begin a discipleship to a sannyasi named Anand.
We also see Alka and learn of the life of Shalini, a young woman Arvind was fond of. But the narrative of Arvind, now named Gangaputar as a sannyasi, dominates the section. Here we see full articulation of the central concern of the work with the nature of life and death. Arvind's experiments with renunciation are explorations of the nature of these states and how one can die to the world while still alive, in contrast to the figure of his father, who is alive and attached to the world as a ghost while dead. He asks himself, "Par main junda hai ki main mar gaya haan?" And speaking of his mother, notes that "Oh nahi jandi, Arvind sachi Ganga vich doop ke mar chukya hai." At the end of the section, he does return to Patala to visit his mother, where he also meets Shalini's son. She's married another and named her son Arvind. His mother recognizes him, but he does not acknowledge that he is her son and leaves. He tells the sannyasi Anand that he's failed the test because he felt something for his mother when she collapsed in agony at his departure after recognizing him. Anand, however, tells him that this means he passed the test. Agar tere aankhan vich pani na aunda, taan tu fail hona si. Usta matlab hona si ki tu sadhu nahi, sagon patthar ho gaya hai. In the final section, we open with the story of the ghost of the father and then return to the story of Kuldeep in the third person. This then joins with the story of Arvind as she goes to find him, and we read of her further interactions with him. The book ends with the promise of Gangaputar to return to the family, with the Guru Granth Sahib that his grandmother once kept and which Kuldeep had given him. With this work, we see a focus on the nature of life and death, articulated through the intense family relationships that are a hallmark of Tiwana's work overall. We also see a move away from a singular attention to women, or at least to the articulation of a woman's voice or perspective. We only hear, in fact, from men in the first person in Katha, Kaho, Urvashi, and we never understand Alka's difficult position. We never truly understand Kuldeep. This is reflective, I think, of a larger move away from the focus on women in oppressive contexts that characterized Tiwana's earlier work. And yet she does continue to focus on women in other works. Tiwana's Mata Dharti Matu from 2014 provides an example of this focus. Its components were published individually before the complete collection of 4 parts was published as one set or one complete novel in 2014. On the back cover of the first hardback edition of the book, Tiwana describes a meeting between a Punjabi female writer and a padre, whereby a discussion ensues. The padre notes that Christ had committed a great sacrifice for the people of the world, and the writer responds that Sare Punjab vich vi bahut sare lokan ne Christ vang qurbaniyan hoiyan ne. The padre responds, she tells us in surprise, that Punjabis will go to hell because ਤੁਸੀਂ ਪੰਜਾਬੀਆਂ ਨੇ ਦੁਨੀਆ ਨੂੰ ਦੱਸਿਆ ਹੀ ਨਹੀਂ ਕਿ ਤੁਸੀਂ ਕੌਣ ਹੋ, ਕਿਹਨਾਂ ਦੀ ਔਲਾਦ ਹੋ, ਕਿਹਨਾਂ ਦੇ ਵਾਰਿਸ ਹੋ, ਤੇ ਤੁਹਾਡੀਆਂ ਜੜ੍ਹਾਂ ਕਿੱਥੇ ਹਨ. The author then ends with the note that, with the book, she seeks to arrive at the roots of the Punjabis through a journey of the mind. The book is structured in 4 parts. Each section, which does not announce itself explicitly this way, is dedicated to one of the women closely associated with the 10th and final embodied human guru of the Sikh tradition, Guru Gobind Singh. His mother, Mata Gujari, in the first section, and his 3 wives, given here in the order that they're given in the sections of the book, Mata Sahib Kaur, Mata Jito, and Mata Sundari. The narrative of the 10th Guru is here recentered on the women in his life. He is central, of course, intrinsically as the Guru, and as the central male figure of these women's lives. Mention of him and his father Guru Tegh Bahadur is respectful and reverent. But the Guru enters the narrative of the book through the women's lives, and we follow their upbringing and childhoods and experiences. In this, it parallels the approach of Lange Darya, where the narrative core of the story is centered on women, not the men who generally dominate such narratives, although the women portrayed are in fact part of the narrative because of their relationships with a central, powerful male figure. Mata Gujari's story, for example, begins with her parents' decision to go live near the Guru at Kartarpur, and then the story proceeds with a focus on her childhood, her beauty, and her devotion. Even sadhus came to bow down before her as a goddess. As Gujari's stories progresses, a defining feature of the book emerges: the narration of stories as legitimate and central features of religious life and instruction.
This is heard throughout the work, although particularly in the sections on Mata Gujari and Mata Jito. The sections in the latter foregrounds her relationship with a beloved aunt, and theirs is a relationship constituted by storytelling, out of which complex philosophical conversations commence. Throughout the work, the Sakhis, or stories of the Gurus, are central, but so are stories of Dhruv and Narasimha, sections of the Mahabharata, the Ramayana, and countless other mythological tales. We can see this as the articulation of a feminist theological domain, structured through storytelling among women, and within the conversations and reflections among women. This is a particularly striking dimension of the relationship between Jito and her aunt, Gangapua. After Gangapua explains to Jito why it's important to do part in simple and yet powerful terms, Jito asks her, "Eh sariyan gallan tenu kiਵੇਂ pata?" Her aunt replies, "Mere nana nani bade bhagat si. Unan da asar meri maa vich gaya hone. Maa di gahan main ਧੀ ਸਾਂ. ਨਾਲੇ ਬੰਦੇ ਦੀ ਕਮਾਈ ਇੱਕ ਜਨਮ ਦੀ ਨਹੀਂ ਹੁੰਦੀ." At the same time, we also see conventional assertions of the girl's special beauty and the grooming of the young girls as brides. Sahiba, for instance, is described as Chandani Vargiti, born into her house, and later as an Apsara Vargi Shakalwali, Mriganeni, Kamade Phul Vargi. Jita is described as having large eyes, a straight nose, a round face, and fair skin, although there is also discussion with her aunt of merits of internal as well as external beauty. Sahiba is described in the same terms as Jito. In this way, the conventional emphasis on the beauty of women within the patriarchal narratological mode is maintained, and they're groomed to be good, obedient, and capable wives. After being described as unusually beautiful and devout, as all the women are, for example, Gujari is promised into the Guru's family and accepted by Guru Har Gobind, and then begins to train to become a daughter-in-law. Isto magron, Bishandei, Gujari nu ਵੇਲੇ ਕੁਵੇਲੇ ਵੱਡੇ ਘਰਾਂ ਵਾਲੇ ਤੌਰ ਤਰੀਕੇ ਦੱਸਦੀ ਰਹਿੰਦੀ ਕਿ ਸਹੁਰੇ ਘਰ ਜਾ ਕੇ ਸਿਰ ਨੰਗਾ ਨਹੀਂ ਰੱਖਣਾ, etc. Bishandi is the Gujari's ma. We see this pattern in the descriptions of each of the wives of the Guru as well, such as with Sahiba and Sundari. Sundari is told, "Utte tano vi har tara naal istri taram, grahini taram, da pura khyaal rakhna pavega." When Jito is faced with the difficulty that she has not produced an heir, she is the model wife who encourages her husband to marry another woman to bear the child for him. Sundari, in turn, gives her child to Jito fully, and then is ready to take on the role of full mother when Jito moves on to learning the arts of battle. This is the story, therefore, of women, but is one in which these women fit fully into the roles defined for them within the family. One can see such depictions as typical of any idealized representations, of course, and this is expected when speaking of the families of the Guru. Such women are ideals. As ideals, they fulfill these gendered norms. At the same time, the equality of women is asserted through each of the women's stories. In Mata Gujari's story, it is associated with the formation of the Khalsa. Guru Nanak Dev Ji ne Astriyan nu jo barabari de hak dite san, Guru Sahiban ne ਉਹਨਾਂ ਨੂੰ ਸਵੀਕਾਰ ਕੀਤਾ ਤੇ ਇਸੀ ਮਾਰਗ ਤੇ ਚਲੇ ਇਸਤਰੀਆਂ ਅੰਮ੍ਰਿਤ ਚੱਕ ਕੇ ਸ਼ਰਾਨੀਆਂ ਬਣ ਗਈਆਂ. The most striking articulation of this is by Mata Jito, who says about her desire to fight in battle, when the theme is first introduced in the story of Mata Gujari. She says, "Guru ਘਰ ਵਿੱਚ ਤਾਂ ਔਰਤ ਮਰਦ ਵਿੱਚ ਫਰਕ ਨਹੀਂ ਰੱਖਿਆ ਗਿਆ, ਫਿਰ ਮੈਂ ਯੁੱਧ ਵਿੱਚ ਕਿਉਂ ਨਹੀਂ ਜਾ ਸਕਦੀ?" We hear much more about this in the story of Mata Jito, of course, where the Guru acknowledges her spiritual advancement and allows her to learn to fight with her sons. Jito tells the Guru, "Sahib, sach jano, ਤੁਹਾਡੇ ਨਾਲ ਰਹਿੰਦਿਆਂ ਮੈਨੂੰ ਭੁੱਲ ਹੀ ਗਿਆ ਸੀ ਕਿ ਮੈਂ ਔਰਤ ਵੀ ਹਾਂ." She learns to fight herself and encourages her sons, and is later killed in battle. And in the end, as history tells us, the wives of the Guru, Sundari and Sahiba, play a leadership role within the community. And this is described in detail, particularly with reference to the compilation of the Dasam Granth. Tiwana tells us that when Sahiba accepted that all the Khalsa was indeed her child, this was the first time a woman in the world had ever thought so expansively in history. So these same women fulfill the roles conventionally assigned to women, with the exception of Jito, but they were also leaders,
And Jitu herself comes to see herself no longer as a woman when she takes on her exceptional role. This work reveals in a particularly clear way one of the central tensions or kind of debates that is visible through Tiwana's work. Her focus on women's lives in a way, therefore, that foregrounds women's experience, but within that, both articulation of and support for roles for women, conventional roles for women that are often subordinate, the fulfillment of which she portrays as a kind of triumph. Mata Sundari, in one example, is thus valorized for her patience as a woman who asks for nothing, just as Dalip in Katha Kaho Urvashi is valorized for rejecting me in favor of we. This valorizes the giving, service, and sacrifice of women's lives on par with the kinds of sacrifice, renunciation, and self-negation of religious positions more broadly associated with men. It valorizes women's achievements in its different mode. Yet it is also, it cannot be denied, an acceptance of female subordinate roles and the fulfillment of conventional roles assigned to women, and the achievement of power within patriarchy, not challenging it. This is a women-centered position within patriarchal formations with an ambivalent position on where to move in relation to those formations, at the same time that it valorizes women's lives. So 2 minute baki han, and then I'll end. The work of Dalip Kaur Tiwana contains complex and sometimes contradictory articulations of agency and power. We can understand how this works by considering the observations of anthropologist Sabah Mahmood regarding the need for accounting for alternative forms of agency, for understanding, quote, the lives of women whose desire, affect, and will have been shaped by non-liberal traditions, unquote. Mahmoud's exploration of women's participation in mosques in Egypt demonstrates how modes of being that are associated with Islamic pietistic forms of ethics and action for women, modes that seem to embrace a subordinated position for women, must be understood outside of the assumptions implicit in much feminist and liberal theory in the search for female agency. Mahmoud suggests that to understand women's participation in Islamic piety movements, we must understand that, quoting her, what may appear to be a case of deplorable passivity and docility from a progressivist point of view may actually be a form of agency. In this case, then, quoting her again, agentival capacity is entailed not only in those acts that resist norms, but also in the multiple ways in which one inhabits them. Unquote. Tiwana writes to produce space for consideration of the ways in which women partake of power in patriarchal structural formations and how they inhabit norms both by choice and by force. Agency for her thus cannot be linked simply to liberation. That is to say, Tiwana engages with the myriad forms of agency that are articulated within non-liberal contexts. People participate in and produce their own forms of subjugation, as well as those of others. Tiwana shows us this in her work with an unflinching gaze. When asked in a 1995 interview with Iqbal Kaur, Tiwana stated clearly that women's lives are far more constrained than men's, but defined a liberated woman as, quoting from the interview, the one who has her rights, the one who understands her responsibilities, and can be, quote, composed and dignified, unquote. Things go wrong, she says, quote, when the difference between the equal and the same is lost. She argues that in portraying traditional women and favoring married women in her portrayals, she's portraying the evolution, not the revolution of women. In her writing, then, Tiwana seeks to portray women within patriarchal power, the working of power that women are both subject to and fully participate in within a patriarchal frame. This frame of patriarchal power does not allow us to know exactly what freedom might look like for those within it. Defining liberation as freedom from attachments and the constraints that come with them, then, may not be liberation as defined by and for women, for example. Freedom for women might be something else entirely. To articulate this outside of a patriarchal frame, Tiwana tells us through her story writing and her novels, is not an option available to us at this time. Thank you very much. That's the end of my talk. जी बहुत शुक्रिया, बड़ा जबरदस्त रहा ਲੈਕਚਰ ਜੀ। ਗੱਲਬਾਤ ਦਲੀਪ ਕੌਰ ਹੋਰਾਂ ਦੇ ਹਵਾਲੇ ਨਾਲ, ਟਿਵਾਨਾ ਜੀ ਦੇ ਹਵਾਲੇ ਨਾਲ ਇੱਕ ਬੜੀ
ਜ਼ਬਰਦਸਤ ਗੱਲਬਾਤ ਮੈਂ ਦੋਸਤਾਂ ਦੇ ਕਮੈਂਟ ਪੜ੍ਹ ਰਿਹਾ ਸੀ ਇੱਧਰ ਜਦੋਂ ਤੁਸੀਂ ਗੱਲ ਕਰ ਰਹੇ ਸੀ ਤੇ ਉਹ ਬਹੁਤ ਅੱਛੇ ਕਮੈਂਟ ਸਾਰੇ ਦੋਸਤ ਕਰ ਰਹੇ ਸਨ ਔਰ ਬਿਕਾਜ਼ ਇਸ ਖਾਸ ਕਰ ਇਸ ਟੌਪਿਕ ਦੇ ਹਵਾਲੇ ਨਾਲ ਕੁਝ ਕੁਐਸਚਨ ਇੱਕ ਦੋ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਇੱਕ ਤੇ ਨਰਿੰਦਰ ਸ਼ਰਮਾ ਹੋਰਾਂ ਦਾ ਹੈ ਕੁਐਸਚਨ ਕਿ ਕੁਡ ਯੂ ਸੇ ਸਮਥਿੰਗ ਅਬਾਊਟ ਦਾ ਡਾਇਨਾਮਿਕ ਆਫ ਸਬਜੈਕਟਿਵ ਐਂਡ ਇੰਟਰਸਬਜੈਕਟਿਵ in her fiction? Subjective and intersubjective. What was the last part? In her fiction. I mean, Dalip horande wale nal gal kiti. Subjective and intersubjective. Well, I guess I'm not exactly sure what the question is asking me in terms of. So I guess I would need the asker to define their question a bit more. Maybe could I invite them to chat a bit? ਬਿਲਕੁਲ ਉਹਨਾਂ ਨੂੰ ਅਸੀਂ ਕਹਿੰਦੇ ਕਿ ਤੁਸੀਂ ਦੁਬਾਰਾ ਜਰਾ ਕਲੀਅਰ ਕਰਕੇ ਲਿਖੋ ਕਿ ਕੀ ਤੁਸੀਂ ਗੱਲ ਕਰ ਰਹੇ ਹੋ ਅਸੀਂ ਉਹਨੀ ਦੇ ਡਾਕਟਰ ਕਮਲੇਸ਼ ਮੋਹਨ ਹੋਰਾਂ ਵੱਲੋਂ ਇੱਕ ਗੱਲ ਉਹਨਾਂ ਨੇ ਕੀਤੀ ਹੈ ਉਹਨਾਂ ਦਾ ਕੁਐਸਚਨ ਲਾਸਟ ਟਾਈਮ ਰਹਿ ਗਿਆ ਸੀ ਪ੍ਰੋਫੈਸਰ ਸਾਹਿਬਾਂ ਨੇ ਗਿਲਾ ਘੱਲਿਆ ਸੀ ਤੇ ਅਸੀਂ ਉਹਨਾਂ ਦਾ ਪਹਿਲੇ ਕੁਐਸਚਨ ਲੈਣ ਲੱਗੇ ਸੋ she said ਕਿ gender is not a homogeneous category. What is her concept of the various categories of Punjabi women? That's excellent question. And she's so I think that Tiwana does give a lot of attention to the different ways in which gender is configured in accordance with caste, class, all sorts of different kinds of social hierarchies and social divisions, articulations of individual choice as well as social categories. So there's not a lot of attention to kind of rethinking gender in broader terms that have become more current in the last decade or so, thinking outside of binaries of men and women. I haven't read that kind of questioning within Tiwana's work, but I haven't read everything by Dalip Tiwana because there's such a great volume of her work. I'm slowly making my way through all of her work. So I think that the constitution of gender is fundamentally different based on caste and class formations. And I think that is one of the things that I do value very much about Tiwana's work. She's attentive to those locations, and there is no such thing for her as a generic female experience. So that's one thing I would really commend about her work. So thank you for that question. That's very excellent. Amar Riaz hona wallo ek question hai ki is there any impact of Punjabi Sufi poetry on Miss Tiwana's excellent. That's a great question. I think that we do see moments of convergence she's very, very interested in Sikh themes and mystical dimensions of the Sikh tradition. This is very present in the last book that I was talking about the stories of the wives of 10th Guru, Guru Gobind Singh. And so she really, in those contexts, there are moments where she sees recognition, I think, across religions and across Sufi as well as Sikh religious positions and engagements with the divine. That's where I would look for those moments. But I will say that I wouldn't say it's an emphasis in her work. Last question, I think Professor Sol Saab, that question. Sorry for comment एकदम ਜਦੋਂ ਆ ਜਾਂਦੇ ਨੇ ਫਿਰ ਕੁਝ ਕੁਐਸਚਨ ਜਿਹੜੇ ਨੇ ਉਹ ਥੱਲੇ ਚਲੇ ਜਾਂਦੇ ਨੇ ਫਿਰ ਉਹਨਾਂ ਨੂੰ ਦੁਬਾਰਾ ਉੱਪਰ ਲਿਆਉਣ 'ਚ ਥੋੜੀ ਦੇਰ ਜਿਹੜੀ ਲੱਗ ਜਾਂਦੀ ਹੈ I mean, I can, I can go back to the first question. I want to invite that person because he was asking about intersubjectivity versus subjectivity. Yeah. Subjective and intersubjective in her fiction. Yeah, so I guess I'll just return to that quickly. I wanted to know a little bit more about what the questioner was asking about, but just to address it, I don't want to leave it entirely. But I would say that because as I try to detail, all of Dalip Tiwana's work is really about relationships. So then that intersubjective domain is really central to what she's doing. So
And that's one way in which, honestly, I think it is a kind of feminist practice that she sees all persons as constituted by relationships. So rather than as kind of beings in isolation. And so that's why she can appreciate women's subjectivity, perhaps, so that she configures subjectivity in this relational mode. So it's in this intersubjective mode that she articulates her definition of personhood. And I think that would be one of the kind of interventions that she's making as a writer. But I would love to talk more with the questioner about his question. एक क्वेश्चन प्रोफेसर सुखदेव सोल होरा ਵੱਲੋਂ ਆਇਆ ਕਿ how far Dalip Kaur Tiwana is influenced by existentialism. Oh, that's an interesting question, which I haven't thought about. So I'll think about it for a moment, but I haven't thought about it very much. It's an interesting question. I'd have to really think about it because there's not an obvious influence, I would say, because she is so deeply grounded within this kind of this relationality, this intersubjectivity, right? This exploring human relationships. One wouldn't call it psychological either, because it's not about kind of inner workings of people's minds. She's interested in psyches and people's minds and how they're formed as people, but it's through interactions with others. So I don't see it as that. It seems quite distinct then from existential positions, which of course are much more focused on the kind of personal and the individual experience. So I'd have to think a little bit more about whether I can see any dimensions of that in her work. But thanks for that question. ਇੱਕ ਲਾਸਟ ਕੁਐਸਚਨ ਹੈ ਹਰਨੀਤ ਕੌਰ ਜੀ ਦਾ can we say gender issue are result of repressive family structure in which a person is brought up? Question mark. It also convey that gender issues keep on changing with different family structures and struggles. Yeah, very much. And I would say Tiwana sees the family as being very centrally constituting of our relationships and of gender hierarchy. But at the same time, she also sees the family as a location of love and care and connection. And so I think this is what she's struggling with, I think with all of us, as all of us do, right? With how you retain those parts of human connectedness that are so important to who we are, while also recognizing the parts of them that are carry oppressive features. So that's where she's struggling with, I think, as an author and a writer, how to retain as well as move past. ਜੀ ਆਖਰ ਤੇ ਹੁਣ ਤੁਸੀਂ ਸਾਨੂੰ ਥੋੜਾ ਜਿਹਾ UBC ਦੇ ਵਿੱਚ ਜਿਹੜੇ ਤੁਸੀਂ ਪੰਜਾਬੀ ਦਾ ਡਿਪਾਰਟਮੈਂਟ ਹੈ ਸਾਊਥ ਏਸ਼ੀਆ ਦਾ ਉਹਦੇ ਹਵਾਲੇ ਨਾਲ ਕੁਝ ਗੱਲਬਾਤ ਸਾਂਝੀ ਸਾਡੇ ਨਾਲ ਕਰੋ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਿ ਉੱਥੇ ਕਿਸ ਤਰ੍ਹਾਂ ਕੰਮ ਚੱਲ ਰਿਹਾ ਹੈ, ਕਿ ਕਿਸ ਤਰ੍ਹਾਂ ਦਾ ਉੱਥੇ ਰਿਸਰਚਰਸ ਨੇ ਜਾਂ ਕੀ ਵੇਖ ਰਹੇ ਨੇ, ਉਹ ਥੋੜਾ ਜਿਹਾ ਅਗਰ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਤੇ ਸਾਨੂੰ ਬੜਾ ਲੋਕ ਕਹਿ ਰਹੇ ਨੇ। ਜੀ ਮੈਂ ਬਹੁਤ ਖੁਸ਼ੀ ਦੇ ਨਾਲ ਗੱਲਾਂ ਕਰਨਾ ਚਾਹੁੰਦੀ ਹਾਂ ਇਸ ਦੇ ਬਾਰੇ ਕਿ ਇੱਥੇ ਤਾਂ ਸਾਡਾ ਪੰਜਾਬੀ ਪ੍ਰੋਗਰਾਮ ਬਹੁਤ ਹੀ ਵਧੀਆ ਹੈ। ਅਸੀਂ 4 ਸਾਲ ਤੱਕ, ਚੌਥੇ ਸਾਲ ਤੱਕ ਅਸੀਂ ਪੜ੍ਹਾਉਂਦੇ ਹਾਂ। ਮੇਰੇ ਕੋਲੀਗ ਨੇ ਗੁਰਿੰਦਰਪਾਲ ਮਾਨ, ਉਹ ਪੜ੍ਹਾਉਂਦੇ ਨੇ ਪੰਜਾਬੀ ਮੇਰੇ ਨਾਲ, ਤੇ ਅਸੀਂ ਹੀਰ ਵਾਰਿਸ ਸ਼ਾਹ ਪੜ੍ਹਾਉਂਦੇ ਹਾਂ, ਤੇ ਪੰਜਾਬੀ ਗੁਰੂਆਂ ਦੀਆਂ ਤੇ ਸੂਫੀਆਂ ਦੀਆਂ ਰਚਨਾਵਾਂ ਅਸੀਂ ਪੜ੍ਹਦੇ ਹਾਂ ਇਕੱਠੇ ਹੋ ਕੇ। ਸੋ ਵੀ ਹੈਵ ਅ ਬਹੁਤ ਜ਼ਬਰਦਸਤ ਪ੍ਰੋਗਰਾਮ ਹੈ ਪੰਜਾਬੀ ਦਾ। ਉਸ ਦੇ ਨਾਲ ਨਾਲ ਪੰਜਾਬੀ ਫਿਲਮ ਕਲਾਸ ਹੈ, ਪੰਜਾਬੀ ਅਦਬ ਕਲਾਸ ਹੈ। ਸੋ ਇੱਥੇ ਤਾਂ ਬਹੁਤ ਹੀ ਪੰਜਾਬੀ ਪਿਛੋਕੜ ਦੇ ਲੋਕ ਰਹਿੰਦੇ ਨੇ, ਪਰ ਉਹਨਾਂ ਤੋਂ ਇਲਾਵਾ ਹੋਰ ਜ਼ਿਆਦਾ ਲੋਕ ਆਉਂਦੇ ਨੇ ਪੰਜਾਬੀ ਬਾਰੇ ਸਿੱਖਣ। ਤੇ ਹੁਣ ਤਾਂ ਅਸੀਂ ਜ਼ਿਆਦਾ ਨਹੀਂ ਕਰ ਰਹੇ ਹਾਂ ਕਿਉਂਕਿ COVID-19 ਦੀ ਵਜ੍ਹਾ ਤੋਂ ਸਭ ਬੰਦ ਹੋ ਗਿਆ, ਪਰ ਆਮ ਤੌਰ ਤੇ ਅਸੀਂ ਇੱਕ ਬੜਾ ਜ਼ਬਰਦਸਤ ਪ੍ਰੋਗਰਾਮ ਚਲਾ ਰਹੇ ਹਾਂ। ਸਾਨੂੰ ਉਮੀਦ ਹੈ ਕਿ ਅਗਲੇ ਸਾਲ ਜਦੋਂ ਇਹ ਪੈਂਡੈਮਿਕ ਖਤਮ ਹੋ ਜਾਵੇ ਤਾਂ ਅਸੀਂ ਫਿਰ ਕਰ ਸਕਦੇ ਹਾਂ। ਸੋ ਮੈਨੂੰ ਉਮੀਦ ਹੈ, ਬੜਾ ਹੋਪ ਹੈ ਕਿ ਅਸੀਂ ਸ਼ਾਇਦ ਲਾਇਲਪੁਰ ਯੰਗ ਹਿਸਟੋਰੀਅਨਸ ਦੇ ਨਾਲ ਅਸੀਂ ਇਕੱਠੇ ਹੋ ਕੇ ਅਸੀਂ ਕੁਝ ਕਰ ਸਕਦੇ ਹਾਂ।
जी बड़ी मेहरबानी, सानू बड़ी खुशी होएगी। प्रीतम सिंह, प्रोफैसर प्रीतम सिंह होनी सानू हुणे ज्वाइन कीता। उन्होंने एक पूछा कि डज टिवाना रिफ्लेक्ट ऑन द गैप बिटवीन सिख टीचिंग ऑन जेंडर इक्वालिटी एंड एक्चुअल प्रैक्टिस ऑफ जेंडर इनइक्वालिटी? Yeah, so that's, I think, a real central concern for her. She was very clear in the last work that I discussed, which essentially addresses Sikh history. She's very assertive in stating the kind of egalitarian ideals of Sikh tradition. But in her work overall is very, very much clearly portrays the ways in which that is not practiced. So again, I think that she would locate that again, though, getting back to the earlier question that was asked, a very insightful question about the role of the family. I think she would see that as being really very much based within family structures and kind of hierarchies that are based in also economic structures, with land-based power and so families who with their jaidad and all this, so this is all kind of wrapped up in kind of these kinds of structures of power. So I think she sees these as very different, and I think she sees them as opposing forces, really, that the ideals that were set up by the Sikh gurus are ideals to be addressed and followed and are aspirational, but the realities of Punjabi life are very much grounded within these social hierarchies. ਲਾਸਟ ਟਾਈਮ ਪ੍ਰੀਤਮ ਸਿੰਘ ਜੀ ਬੜੇ ਲੇਟ ਆਏ ਤੇ ਉਹਨਾਂ ਦਾ ਕੁਐਸਚਨ ਰਹਿ ਗਿਆ ਸੀ। ਅੱਜ ਲੇਟ ਹੋ ਗਏ ਫਿਰ ਵੀ, ਲੇਕਿਨ ਕੁਐਸਚਨ ਮੇਰੇ ਕੋਲ ਆ ਗਿਆ ਤੇ ਮੈਂ ਤੁਹਾਡੇ ਕੋਲ ਲਾਸਟ ਕੁਐਸਚਨ ਤੋਂ ਬਾਅਦ ਵੀ ਤੁਹਾਡੇ ਕੋਲ ਜਿਹੜਾ ਨਾ ਉਹ ਕੀਤਾ ਕੁਐਸਚਨ। ਸੋ ਅੱਜ ਦੀ ਸਾਡੀ ਜਿਹੜੀ ਗੱਲਬਾਤ ਹੈ, ਅਸੀਂ ਸਾਰੇ ਦੋਸਤਾਂ ਨਾਲ ਵੀ ਦੱਸਦੇ ਜਾਈਏ ਕਿ ਅਸੀਂ ਇਹਨੂੰ YouTube ਤੇ ਵੀ ਕਰ ਦਾਂਗੇ ਅਪਲੋਡ, ਔਰ ਤੁਸੀਂ ਉੱਥੇ ਵੀ ਸੁਣ ਸਕਦੇ ਹੋ ਜਿਹੜੇ ਕੁਝ, ਕਿਉਂਕਿ ਅੱਜ ਅਸੀਂ ਥੋੜਾ ਲੇਟ ਹੋ ਗਏ, 10 ਵਜੇ ਦਾ ਟਾਈਮ ਹੋ ਗਿਆ, ਕਿਉਂਕਿ ਬਿਕੋਜ਼ ਅਸੀਂ 9 ਵਜੇ ਆਨੇ ਤੇ ਘੰਟੇ ਦੀ ਵਜ੍ਹਾ ਤੋਂ ਕਾਫੀ ਸਾਰੇ ਦੋਸਤ ਸਾਡੇ ਨਹੀਂ ਆਏ, ਕਿਉਂਕਿ ਅੱਜ ਅਸੀਂ 75 ਦੇ ਕਰੀਬ ਤੁਹਾਨੂੰ ਵੇਖ ਰਹੇ ਹਾਂ, ਬਿਕੋਜ਼ ਅਸੀਂ 100+ ਲੋਕ ਅਸੀਂ ਵੇਖ ਰਹੇ ਹਾਂ। ਯਾ ਸੋ ਉਹ ਬਹੁਤ ਸਾਰੇ ਲੋਕ ਹੁਣ ਤੁਹਾਨੂੰ ਲੇਟ ਹੋ ਗਿਆ। ਹਾਂਜੀ, ਕੋਈ ਨਹੀਂ ਉਹ ਵੇਖ ਲੈਣਗੇ ਜੀ, ਰਿਕਾਰਡਿੰਗ ਜਿਹੜੀ ਉਹ ਅਸੀਂ ਲਾ ਦਿਆਂਗੇ। ਸੋ ਇਸ ਦੇ ਨਾਲ ਹੀ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਸਾਡੇ ਨਾਲ ਇੱਥੇ ਆਏ, ਔਰ ਬੜੀ ਇੰਨੀ ਮਸਰੂਫੀਅਤ ਸੀ, ਔਰ ਉਹਦੇ ਵਿੱਚੋਂ ਤੁਹਾਨੂੰ ਟਾਈਮ ਜ਼ਾਹਿਰ ਤੁਸੀਂ ਦੱਸਿਆ ਕਿ ਬੱਚਿਆਂ ਦੇ ਸਕੂਲ ਦਾ ਵੀ ਜਿਹੜਾ ਟਾਈਮ ਇਸ ਹਫਤੇ ਹੀ ਸਕੂਲ ਸ਼ੁਰੂ ਹੋ ਗਿਆ 2 ਦਿਨਾਂ ਵਾਸਤੇ, ਸੋ ਇਸ ਕਰਕੇ ਸਕੂਲ ਜਾਣਾ ਸੀਗਾ, ਇਸ ਕਰਕੇ ਥੋੜਾ ਲੇਟ ਹੋ ਗਿਆ। ਇਹ ਤੇ ਇੱਕ ਜਿਹੜੀ ਨਾ ਚੰਗੀ ਖਬਰ ਵੀ ਹੈ ਕਿ ਕੋਈ ਸਕੂਲ ਜਿਹੜੇ ਓਪਨ ਹੋਏ ਔਰ ਬੱਚੇ ਵਾਪਸ ਸਕੂਲਾਂ ਵੱਲ ਗਏ, ਪਰ ਠੀਕ ਹੈ। ਚਲੋ ਕੋਈ ਤੇ ਹੋਇਆ, ਸਾਡੇ ਵੱਲ ਤੇ ਅਜੇ ਸਕੂਲ ਬੰਦ ਨੇ, ਔਰ ਅੱਜ ਕੱਲ ਪਾਕਿਸਤਾਨ ਦੀ ਸਿਚੁਏਸ਼ਨ ਜਿਹੜੀ ਕੋਵਿਡ ਦੀ, ਸਾਡੇ ਵੱਲ ਅਜੇ ਕਾਫੀ ਜਿਹੜਾ ਪ੍ਰੋਬਲਮ ਚੱਲ ਰਿਹਾ, ਔਰ ਇਸ ਦੇ ਵਿੱਚ ਕੀ ਕਹਿੰਦੇ ਹੁੰਦੇ ਨੇ ਕਿ ਇਹਦੇ ਵਿੱਚ ਇੱਕ ਜਿਹੜੀ ਹੈ ਜ਼ਹਿਮਤ ਆਈ, ਉਹਦੇ ਵਿੱਚ ਉਹਦੀ ਇੱਕ ਰਾਹ ਕੱਢਿਆ ਅਸਾਂ ਕਿ ਆਪਣੇ ਜਿਹੜੇ ਦੋਸਤ ਨੇ, ਜਿਹੜੇ ਸਕਾਲਰਸ ਨੇ, ਜਿਹੜੇ ਪੰਜਾਬ ਦੇ ਵੱਖੋ-ਵੱਖ ਹਿੱਸਿਆਂ ਤੇ ਕੰਮ ਕਰ ਰਹੇ ਨੇ, ਵੱਖੋ-ਵੱਖ ਜਗ੍ਹਾ ਤੇ ਬੈਠੇ ਹੋਏ ਨੇ, ਉਹਨਾਂ ਨੂੰ ਅਸੀਂ ਇੱਕ ਤਰ੍ਹਾਂ ਕਨੈਕਟ ਕਰੀਏ, ਔਰ ਅਸੀਂ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਈਏ, ਔਰ ਉਹਦੇ ਨਾਲ ਅਸੀਂ ਆਪਸ ਇੱਕ ਗੱਪ-ਸ਼ਪ ਦਾ ਬਹਾਨਾ ਬਣ ਜਾਏ। ਔਰ ਅਸੀਂ ਇਹਨੂੰ ਸ਼ੁਰੂ ਕੀਤਾ, ਜਦੋਂ ਅਸੀਂ ਸ਼ੁਰੂ ਕੀਤਾ ਤੇ ਫਿਰ ਸਾਰੇ ਦੋਸਤਾਂ ਨੇ ਦੇ ਨਾਲ ਸ਼ੇਅਰ ਕੀਤਾ ਆਈਡੀਆ, ਉਹਨਾਂ ਨੇ ਸਾਡਾ ਸਾਥ ਵੀ ਦਿੱਤਾ, ਔਰ ਫਿਰ ਇੱਕ ਤਕਰੀਬਨ ਜਿਹੜੇ ਇੱਕ ਲੋਕਡਾਊਨ ਦੇ ਦਿਨ ਸੀ, ਉਹਨਾਂ ਦੇ ਵਿੱਚ ਇੱਕ ਸਾਡੇ ਲਈ ਐਕਟੀਵਿਟੀ ਜ਼ਰੂਰ ਸੀ ਇੰਝ ਕਿ ਅਸੀਂ ਬਹਿ ਜਾਂਦੇ ਹਾਂ ਕੋਈ 9 ਵਜੇ ਤੇ ਕੋਈ 2 ਘੰਟੇ ਲਈ ਸਾਰੇ ਹਿਸਟੋਰੀਅਨ, ਸਟੂਡੈਂਟਸ ਔਰ ਅਦਰਵਾਈਜ਼ ਜਿਹੜੇ ਲੋਕ ਨੇ ਉਹ ਇੱਕ ਗੱਲਬਾਤ ਕਰਦੇ ਰਹਿੰਦੇ ਨੇ। ਔਰ ਮੈਂ ਇੱਥੇ ਸਾਰੇ ਦੋਸਤਾਂ ਨਾਲ ਵੀ ਗੱਲ ਸਾਂਝੀ ਕਰਾਂ ਅੱਜ ਤੁਹਾਡੇ ਹੁੰਦਿਆਂ ਕਿ ਅਸੀਂ ਜੋਗੀ ਰੀਤ ਦੇ ਹਵਾਲੇ ਨਾਲ ਗੱਲ ਕੀਤੀ ਕਿ ਉਹਦੇ ਉੱਤੇ ਕੋਈ ਕੰਮ ਨਹੀਂ ਹੈ, ਔਰ ਜਦੋਂ ਉਹਦੇ ਤੇ ਅਸੀਂ ਗੱਲਬਾਤ ਸ਼ੁਰੂ ਕੀਤੀ ਔਰ ਅਸੀਂ ਉਹਦੇ ਤੇ ਕੰਮ ਕੀਤਾ ਤੇ ਉਹਦੀ ਇੱਕ ਅਸੀਂ ਸੀਰੀਜ਼ ਵੀ ਪੂਰੀ ਲਾ ਰਹੇ ਹਾਂ, ਜਿਹੜੀ ਦੇਸਰਾਜ ਕਾਲੀ ਜੀ ਸਾਡੇ ਨਾਲ ਕਰ ਰਹੇ ਨੇ। ਆਉਣ ਵਾਲੇ ਦਿਨਾਂ 'ਚ ਨੈਣ ਸੁਖ ਹੋਰੀ ਵੀ ਪੰਜਾਬ ਦੇ ਵਿੱਚ ਜਿਹੜੀ ਜੋਗੀ ਰੀਤ ਸੀ ਉਹਦੇ ਤੇ ਕੰਮ ਕਰਨਗੇ, ਔਰ ਬਹੁਤ ਸਾਰੇ ਐਮਫਿਲ ਦੇ ਸਟੂਡੈਂਟਸ ਜਿਹੜੇ ਨੇ ਉਹ ਚਾਹ ਰਹੇ ਨੇ ਕਿ ਅਸੀਂ ਇਸ ਜੋਗੀ ਰੀਤ, ਜਿਹੜਾ ਜੋਗੀਆਂ ਦਾ ਇੰਨਾ ਵੱਡਾ ਕੰਮ ਸੀ, ਅਸੀਂ ਉਹਦੇ ਤੇ ਐਮਫਿਲ ਕਰੀਏ। ਸੋ ਸਾਡੇ ਵਾਲੇ ਬੰਨੇ ਤੇ ਬਿਲਕੁਲ ਕੋਈ ਕੰਮ ਨਹੀਂ ਹੋਇਆ, ਜੋਗੀ ਦੇ ਨਾਮ ਤੋਂ ਵੀ ਲੋਕ ਵਾਕਫ ਨਹੀਂ ਹੈ, ਔਰ ਇਸ ਸੀਰੀਜ਼ ਦੇ ਥਰੂ ਨਾ ਸਿਰਫ ਵਾਕਫ ਉਹਨਾਂ ਨੇ ਜਾਣਿਆ ਪਛਾਣਿਆ, ਬਲਕਿ ਉਹਨਾਂ ਨੇ ਹੁਣ ਉਹਦੇ ਤੇ ਕੰਮ ਕਰਨ ਦਾ ਵੀ ਜਿਹੜਾ ਨਾ ਸੋਚਿਆ। ਇਹਦੇ ਵਿੱਚ ਸਾਡੇ ਸਕਾਲਰਸ ਦਾ ਜਿਹੜਾ ਨਾ ਸਭ ਤੋਂ ਵੱਡਾ ਹੱਥ
ਉਹਦੇ ਵਿੱਚ ਦੇਸਰਾਜ ਕਾਲੀ ਜੀ ਹੋਰਾਂ ਦਾ, ਯੋਗੇਸ਼ ਜੀ ਦਾ, ਜਿਹੜੇ ਆਪਣਾ ਨੈਣ ਸੁਖ ਹੋਰੀ ਉਹਨਾਂ ਦਾ, ਔਰ ਖਾਸ ਕਰ ਸਾਡੇ ਜਿਹੜੇ ਸੀਨੀਅਰ ਦੋਸਤ ਨੇ ਸਾਰਿਆਂ ਜਿਹਨਾਂ ਸੁਜੈਸਟ ਕੀਤਾ ਕਿ ਇਹਨਾਂ ਏਰੀਆਜ਼ ਨੂੰ ਵੀ ਵੇਖਿਆ ਜਾਏ। ਤੇ ਅਸੀਂ ਇਹਦੇ 'ਚ ਬਹੁਤ ਅੱਗੇ ਜਾ ਕੇ ਅਸੀਂ ਕੁਛ ਦਿਨਾਂ ਤੱਕ ਅਸੀਂ ਇਹਦੇ ਤੇ ਕਰਨਾ ਚਾਹ ਰਹੇ ਹਾਂ। ਜਿਹੜੀ ਦਰਾਵੜਾਂ ਦੀ ਜਿਹੜੀ ਤਾਰੀਖ ਹੈ ਉਹ ਇੱਥੇ ਲੋਕ ਫੋਕ ਵਿੱਚ ਕਿਸ ਤਰ੍ਹਾਂ ਆਈ, ਲੋਕ ਉਹਨੂੰ ਕਿਸ ਤਰ੍ਹਾਂ ਜਾਣਦੇ ਨੇ, ਉਹਦੇ ਤੇ ਗੱਲ ਕਰਨਗੇ। ਅਸੀਂ ਇੱਕ ਪੂਰੀ ਗਵਾਚਿਆ ਪੰਜਾਬ ਤੋਂ ਪਹਿਲੀ ਐਪੀਸੋਡ ਅਸੀਂ ਰਾਜ ਕਹਾਣੀ ਦੇ ਨਾਮ ਤੋਂ ਨੈਣ ਸੁਖ ਜੀ ਨੇ ਕੀਤੀ ਹੈ। ਫਿਰ ਉਹ ਜਿਹੜਾ ਉਹ ਇਹਦੇ ਤੇ ਦਰਾਵੜਾਂ ਦੀ ਤੇ ਉੱਤੇ ਕਰਨਗੇ, ਔਰ ਇਸੇ ਤਰ੍ਹਾਂ ਹੀ ਫਿਰ ਉਹ ਚੱਲਦੇ ਚੱਲਦੇ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਅੱਗੇ ਹਿੱਸੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਜਾਣਗੇ। ਸੋ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਸੀ। ਤੁਹਾਡੇ ਹੁੰਦਿਆਂ ਤੁਸੀਂ ਜਿਹੜੇ ਉਹ ਮੇਰੇ ਉਸਤਾਦ ਵੀ ਹੋ, ਮੈਂ ਤੁਹਾਡੇ ਕੋਲ ਸਿੱਖਦਾ ਵੀ ਹਾਂ ਸਾਰਾ ਕੰਮ ਕਾਰ, ਤੇ ਮੈਂ ਸਾਰਿਆਂ ਦੇ ਸਾਹਮਣੇ ਹੀ ਮੈਂ ਕਿਹਾ ਮੈਂ ਪੇਸ਼ ਹੋਇਆ ਤੇ ਤੁਹਾਨੂੰ ਸਾਰੇ ਗੱਲਬਾਤ ਵੀ ਜਿਹੜੀ ਨਾ ਉਹ ਦੱਸਦੇ ਆ। ਤੇ ਬਹੁਤ ਸ਼ੁਕਰੀਆ ਤੁਸੀਂ ਆਏ ਔਰ ਸਾਡੇ ਨਾਲ ਰਹਿਣਾ ਔਰ ਵੇਖਦੇ ਰਹਿਣਾ। ਤੁਹਾਡੀ ਜਿਹੜੀ ਸੁਜੈਸ਼ਨ ਨੇ ਉਹਨਾਂ ਦੀ ਬਹੁਤ ਲੋੜ ਰਹੇਗੀ ਜੀ। ਬਹੁਤ ਸ਼ੁਕਰੀਆ ਜੀ। ਹਾਂਜੀ, ਥੈਂਕ ਯੂ ਜੋ, ਥੈਂਕ ਯੂ ਜੀ, ਥੈਂਕ ਯੂ ਜੀ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਅੱਜ ਜਿਹੜੇ ਸਾਡੇ ਨਾਲ ਦੋਸਤ ਇੱਥੇ ਰਲੇ ਉਹਨਾਂ ਨੇ ਸਾਡਾ ਸਾਥ ਦਿੱਤਾ। ਲੇਟ ਹੋਣ ਦੀ ਵਜ੍ਹਾ ਅਸੀਂ ਤੁਹਾਡੇ ਨਾਲ ਸਾਹਮਣੇ ਹੀ ਆਪਣੇ ਸਕਾਲਰਸ ਨਾਲ ਵੀ ਡਿਸਕਸ ਕਰ ਲਈ ਸੀ ਕਿ ਉਹਨਾਂ ਦੇ ਜ਼ਾਹਿਰ ਮਸਰੂਫੀਅਤ ਹੁੰਦੀ ਹੈ, ਔਰ ਉਹ ਮਸਰੂਫੀਅਤ ਹੋਣੀ ਕਿਉਂਕਿ ਬਣੀ ਟਾਈਮ ਪਹਿਲੇ ਦਾ ਸਾਡਾ ਤੈਅ ਸੀ, ਤੇ ਇਸ ਕਰਕੇ ਸਾਨੂੰ ਕਰਨਾ ਪਿਆ। ਸੋ ਨੋ ਪ੍ਰੋਬਲਮ। ਜਿਹੜੇ ਲੋਕ ਨਹੀਂ ਵੇਖ ਸਕੇ, ਰਿਕਾਰਡਿੰਗ ਵਿੱਚ ਪਿਆ ਹੋਇਆ, ਤੁਸੀਂ ਉਹਨੂੰ ਈਜ਼ੀਲੀ ਵੇਖ ਸਕਦੇ ਆ ਤੇ ਉਹਦੇ ਤੇ ਗੱਲਬਾਤ ਵੀ ਕਰ ਸਕਦੇ ਹੋ। ਤੇ ਬਾਕੀ ਅਸੀਂ ਤੁਹਾਡੇ ਨਾਲ ਮੈਨੂੰ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਕਿ ਜੀ ਐਨ ਮਰਫੀ ਜੀ ਆਏ ਔਰ ਉਹਨਾਂ ਨੇ ਆ ਕੇ ਗੱਲ ਕੀਤਾ। ਉਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਿਹੜੀ ਕੈਨੇਡਾ ਦੀ ਇੱਕ ਬੜੀ ਵੱਡੀ ਤੇ ਚੰਗੀਆਂ ਯੂਨੀਵਰਸਿਟੀਆਂ 'ਚ ਉਹਦਾ ਨਾਮ ਆਉਂਦਾ, ਵਰਲਡ ਦੀਆਂ ਵੱਡੀਆਂ ਯੂਨੀਵਰਸਿਟੀਆਂ 'ਚ ਨਾਮ ਆਉਂਦਾ। ਉੱਥੇ ਸਾਡੀ ਜ਼ੁਬਾਨ ਦੇ ਹਵਾਲੇ ਨਾਲ ਜਿਹੜਾ ਨਾ ਐਡਾ ਅੱਛਾ ਕੰਮ ਕਰਵਾ ਰਹੇ ਨੇ। ਹੀਰ ਪੜ੍ਹੀ ਜਾਂਦੀ ਹੈ, ਉਹਨਾਂ ਨੇ ਦੱਸਿਆ ਅਸੀਂ ਫਿਲਮ ਦੇ ਹਵਾਲੇ ਨਾਲ ਕੰਮ ਕਰ ਰਹੇ ਹਾਂ, ਔਰ ਇਸ ਤੋਂ ਇਲਾਵਾ ਉਹ PhD ਕਰਵਾਉਂਦੇ ਨੇ ਮੁਖਤਲਿਫ, ਯਾਨੀ ਉਹਨਾਂ ਨੇ ਬਹੁਤ ਵੱਡਾ ਕੰਮ ਪੰਜਾਬੀ ਦਾ ਜਿਹੜਾ ਨਾ ਉਹ ਕੈਨੇਡਾ ਦਾ ਸਮਝ ਲਓ ਕਿ ਪੂਰਾ ਕੰਮ ਜਿਹੜਾ ਨਾ ਉਹ ਕਰ ਰਹੇ ਨੇ। ਇਸ ਤੋਂ ਵੱਖ ਸਾਡੇ ਬੜੇ ਪਿਆਰੇ ਦੋਸਤ, ਸਾਡੇ ਬੜੇ ਹੀ ਸੀਨੀਅਰ ਜ਼ੁਬੈਰ ਹੋਰਾਂ ਜੀ ਦੀ ਕਿਤਾਬ ਜਿਹੜੀ ਸੀ ਕਹਾਣੀਆਂ ਦੀ, ਉਹ ਉਹਨਾਂ ਨੂੰ ਜਦੋਂ ਆਉਂਦਾ ਤੇ ਡਾਹਾਂ ਅਵਾਰਡ ਵੀ ਉਹਨਾਂ ਨੂੰ ਮਿਲਿਆ, ਤੇ ਉਹਨਾਂ ਨੇ ਉਹਦਾ ਜਿਹੜਾ ਅੰਗਰੇਜ਼ੀ ਜਿਹੜਾ ਤਰਜਮਾ ਹੈ ਉਹ ਵੀ ਪ੍ਰੋਫੈਸਰ ਸਾਹਿਬਾਂ ਨੇ ਹੀ ਕੀਤਾ। ਤੇ ਮੈਂ ਹੁਣ ਸਾਰੇ ਦੋਸਤਾਂ ਨਾਲ ਇਹ ਵੀ ਜਿਹੜੀ ਗੱਲ ਹੈ ਉਹ ਸਾਂਝੀ ਕਰਦਾ ਜਾਵਾਂ ਕਿ ਅਗਲਾ ਜਿਹੜਾ ਸਾਡਾ ਲੈਕਚਰ ਹੈ ਉਹ 4 ਤਾਰੀਖ ਨੂੰ ਪ੍ਰੋਫੈਸਰ ਜ਼ੁਬੈਰ ਜੀ ਹੋਰਾਂ ਦੇ ਨਾਲ ਹੈ। ਉਹਨਾਂ ਦਾ ਅਸੀਂ ਪੋਸਟਰ ਸ਼ੇਅਰ ਕਰ ਦਿਆਂਗੇ। ਉਹ ਸੂਫੀ ਰੀਤ ਤੇ ਹੈ, ਅਫਕੋਰਸ ਉਹ 9 ਵਜੇ ਹੀ ਹੋਏਗਾ ਕਿਉਂਕਿ ਸਾਡੇ ਜ਼ਰਾ ਲੇਟ ਰਾਤੀ ਰਾਬਤਾ ਹੋਇਆ ਤੇ 10 ਵਜੇ ਦਾ ਟਾਈਮ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਆਨਲਾਈਨ ਤੇ ਦੱਸ ਚੁੱਕੇ ਸਾਂ ਕਿ 9 ਵਜੇ। ਸੋ ਕੱਲ ਜ਼ੁਬੈਰ ਜੀ ਜਿਹੜੇ ਕੱਲ ਨਹੀਂ 4 ਤਾਰੀਖ ਨੂੰ, ਕੱਲ ਛੱਡ ਕੇ ਕੱਲ 3 4 ਤਾਰੀਖ ਨੂੰ ਜ਼ੁਬੈਰ ਜੀ ਸਾਡੇ ਨਾਲ ਹੋਣਗੇ, ਜਿਹੜੇ ਸੂਫੀ ਰੀਤ ਉੱਤੇ ਗੱਲਬਾਤ ਕਰਨਗੇ, ਔਰ ਅਸੀਂ ਫਿਰ ਉਹਨਾਂ ਦੇ ਨਾਲ ਜਿਹੜੇ ਨਾ ਆਪਣੇ ਵਿਚਾਰ ਜਿਹੜੇ ਸਾਂਝੇ ਕਰਾਂਗੇ। ਪੋਸਟਰ ਮੈਂ ਸ਼ੇਅਰ ਕਰ ਦੇਣਾ, ਵੱਧ ਤੋਂ ਵੱਧ ਉਸ ਪੋਸਟਰ ਨੂੰ ਸ਼ੇਅਰ ਕਰੋ, ਔਰ ਸਾਰੇ ਦੋਸਤਾਂ ਤੋਂ ਰਿਕੁਐਸਟ ਹੈ ਕਿ ਸਟੂਡੈਂਟਸ ਨੂੰ ਜ਼ਿਆਦਾ ਤੋਂ ਜ਼ਿਆਦਾ ਇਹਦੇ ਵਿੱਚ ਲਿਆਓ, ਕਿਉਂਕਿ ਇੱਕ ਨਵੀਂ ਉਮੀਦ ਕਿ ਸਾਡੇ ਉਹ ਜਿਹੜੇ ਹਿੱਸੇ ਨੇ ਜਿਨ੍ਹਾਂ ਤੇ ਸਟੂਡੈਂਟਸ ਨੂੰ ਨਹੀਂ ਪਤਾ ਸੀ ਉਹ ਕੰਮ ਕਰਨਾ ਚਾਹੁੰਦੇ ਨੇ। ਮੈਨੂੰ ਕੁਝ ਦਿਨ ਪਹਿਲੇ ਹੀ ਦੋਸਤਾਂ ਦੇ ਤਰਫੋਂ ਮੈਸੇਜ ਆਏ, ਉਹਨਾਂ ਦੇ ਕਮੈਂਟ ਆਏ, ਉਹਨਾਂ ਨੇ ਈਮੇਲਸ ਕੀਤੀਆਂ ਕਿ ਅਸੀਂ ਇਹ ਨਵੇਂ ਟੌਪਿਕਸ ਜਿਹੜੇ ਨੇ ਇਹਨਾਂ ਦੇ ਉੱਤੇ ਕੰਮ ਕਰਨਾ ਚਾਹੁੰਦੇ ਹਾਂ, ਜਿਹੜੇ ਪੰਜਾਬ ਦੇ ਨਾਲ ਜਿਹੜੇ ਵਾਕਈ ਜਿਨ੍ਹਾਂ ਤੇ ਕੰਮ ਹੋਣਾ ਚਾਹੀਦਾ, ਔਰ ਇਹ ਸਾਡੇ ਜਿਹੜੇ ਭੁਲੇਖੇ ਨੇ ਉਹਨਾਂ ਚੋਂ ਨਿਕਲਣਾ ਚਾਹੀਦਾ ਤਾਰੀਖ ਦੇ ਹਵਾਲੇ ਨਾਲ। ਉਹ ਤਾਰੀਖ ਨੂੰ ਇੱਕ ਪਾਪੂਲਰ ਸਬਜੈਕਟ ਬਣਾਉਣ ਦੇ ਵਿੱਚ ਵੀ ਸਾਡੇ ਇਸ ਜ਼ਿਲ੍ਹੇ ਫੋਰਮ ਨੇ ਕੰਮ ਕੀਤਾ। ਸੋ ਦੋਸਤਾਂ ਨੂੰ ਇਹ ਕਿ ਸਟੂਡੈਂਟਸ ਨੂੰ ਜ਼ਿਆਦਾ ਤੋਂ ਜ਼ਿਆਦਾ ਇਨਵੋਲਵ ਕਰੋ, ਉਹਨਾਂ ਨੂੰ ਕਹੋ ਅੱਜ ਕੱਲ੍ਹ ਕਿਉਂਕਿ ਆਨਲਾਈਨ ਹੀ ਸਾਰਾ ਕੁਝ ਚੱਲ ਰਿਹਾ, ਤੇ ਉਹ ਅਗਰ ਸਾਡੇ ਨਾਲ ਇੱਥੇ ਆ ਜਾਣਗੇ ਤੇ ਉਹਦੇ ਨਾਲ ਸਾਨੂੰ ਥੋੜੀ ਸਟਰੈਂਥ ਵੀ ਮਿਲ ਜਾਏਗੀ, ਔਰ ਉਹਦੇ ਨਾਲ ਇਹ ਹੋਏਗਾ ਕਿ ਉਹਨਾਂ ਤੱਕ ਗੱਲ ਵੀ ਜਾਏ, ਔਰ ਜਿਹੜੇ ਨਵੇਂ ਕੰਮ ਕਰਨ ਵਾਲੇ ਨੇ ਉਹ ਇਹਦੇ ਵੱਲ ਆਉਣ ਔਰ ਕੰਮ ਕਰਨ। ਸੋ ਇਸ ਗੱਲਬਾਤ ਦੇ ਨਾਲ ਮੈਂ ਤੁਹਾਡੇ ਆਪਣੇ ਸਾਰੇ ਦੋਸਤਾਂ ਤੋਂ, ਆਪਣੇ ਵਿਊਵਰਸ ਤੋਂ, ਜਿਹੜਾ ਉਹ ਸਟੂਡੈਂਟਸ ਤੋਂ, ਔਰ ਆਪਣੇ ਉਸਾਤਜ਼ਾ ਤੋਂ, ਆਪਣੇ ਜਿਹੜੇ ਟੀਚਰਸ ਨੇ ਉਹਨਾਂ ਤੋਂ, ਆਪਣੇ ਸੀਨੀਅਰ ਇੰਟੈਲੈਕਚੁਅਲਸ ਤੋਂ ਇਜਾਜ਼ਤ ਚਾਹਾਂਗਾ, ਔਰ ਮਿਲਨੇ ਆ 4 ਤਾਰੀਖ ਨੂੰ ਪ੍ਰੋਫੈਸਰ ਜ਼ੁਬੈਰ ਜੀ ਹੋਰਾਂ ਦੇ ਨਾਲ, ਔਰ 9 ਵਜੇ ਪੂਰੇ 9 ਪਾਕਿਸਤਾਨੀ ਟਾਈਮ ਦੇ ਮੁਤਾਬਕ ਔਰ 9:30 ਇੰਡੀਅਨ ਦੇ, ਔਰ ਬਾਕੀ ਰੈਸਟ ਆਫ ਦਾ ਵਰਲਡ ਤੁਸੀਂ ਗੂਗਲ ਰਾਹੀਂ ਚੈੱਕ ਕਰ ਸਕਦੇ ਹੋ। ਤੇ ਤੁਸੀਂ ਉਸ ਟਾਈਮ ਤੇ ਅਸੀਂ ਪੂਰੇ ਟਾਈਮ ਤੇ ਆਨਲਾਈਨ ਹੋਵਾਂਗੇ, ਔਰ ਇੱਕ ਬਹੁਤ ਵਧੀਆ ਲੈਕਚਰ ਜਿਹੜਾ ਹੈ ਉਹ ਜ਼ੁਬੈਰ ਸਾਹਿਬ ਜੀ ਕੋਲੋਂ ਸੁਣਾਂਗੇ। ਇਹਦੇ ਨਾਲ ਹੀ ਸਾਰੇ ਦੋਸਤਾਂ ਤੋਂ ਰੱਬ ਰਾਖਾ ਜੀ।